ਗੱਲ ਵੇਲੇ ਦੇ ਵਿੱਚ ਤੁਹਾਡਾ ਯਾਰ, ਤੁਹਾਡਾ ਦੋਸਤ, ਤੁਹਾਡਾ ਮਿੱਤਰ, ਤੁਹਾਡਾ ਸੰਗੀ ਜ਼ੁਲਫਕਾਰ ਜੱਟ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅਤੇ ਅੱਜ ਅਸੀਂ ਗੱਲ ਕਰਾਂਗੇ ਅਫਗਾਨਿਸਤਾਨ ਦੀ ਮੌਜੂਦਾ ਸੂਰਤ ਹਾਲ ਦੇ ਉੱਤੇ ਕਿ ਸਾਡੇ ਮੁਲਕ ਦੇ ਅੰਦਰ ਦੋ ਤਬਕਾਤ ਨੇ। ਇੱਕ ਤਬਕਾ ਹੋਵੇ ਜਿਹਨੂੰ ਬਹੁਤ ਜ਼ਿਆਦਾ ਮੁਹੱਬਤ ਔਰ ਬੜਾ ਹੀ ਉਹਨੂੰ ਪਿਆਰ ਆ ਰਿਹਾ ਅਫਗਾਨਿਸਤਾਨ ਦੇ ਉੱਤੇ ਤਾਲਿਬਾਨ ਦੀ ਹਕੂਮਤ ਹੋਣ ਦੀ ਵਜ੍ਹਾ ਤੋਂ, ਔਰ ਦੂਸਰਾ ਤਬਕਾ ਹੋਵੇ ਕਿ ਜਿਹਨੂੰ ਬੜੇ ਮਰੋੜ ਉੱਠਣ ਡਏ ਨੇ ਕਿ ਪਤਾ ਨਹੀਂ ਉੱਥੇ ਕੀ ਹੋ ਜਾਣਾ ਹੈ। ਕਿ ਦੋਨੋਂ ਇੰਤਹਾਵਾਂ ਨੇ। ਮੈਂ ਜ਼ਾਤੀ ਤੌਰ 'ਤੇ ਸਮਝਦਾ ਵਾਂ ਕਿ ਭਾਈ ਉਹ ਉਹਨਾਂ ਦਾ ਮੁਲਕ ਸੀ, ਉਹ 20 ਸਾਲ ਆਪਣੇ ਮੁਲਕ ਵਾਸਤੇ ਲੜੇ। ਸਹੀ ਜਾਂ ਗਲਤ ਜੋ ਵੀ ਹੋਇਆ, ਬਲਕਿ ਉਹ ਗਲਤ ਹੋਇਆ, ਇਨਸਾਨਾਂ ਦਾ ਕਤਲ ਹੋਇਆ, ਬਹੁਤ ਸਾਰੀ ਇਨਸਾਨੀਅਤ ਕਤਲ ਹੋਈ ਉੱਥੇ। ਉਸ ਤੋਂ 20 ਸਾਲਾਂ ਤੋਂ ਬਾਅਦ ਦੇ ਵਿੱਚ ਬੇਨਤੀਜਾ ਅਮਰੀਕਨ ਫੌਜਾਂ ਔਰ ਨਾਲ ਜਿਹੜੇ ਉਹਨਾਂ ਦੇ ਸੋ ਕਾਲ ਇਤਿਹਾਦੀ ਫਰਾਂਸ, ਬਰਤਾਨੀਆ, ਹੋਰ ਨੇਟੋ ਦੇ ਜਿੰਨੇ ਵੀ ਮੁਲਕ ਨੇ, ਕੋਈ 1.5 ਲੱਖ ਬੰਦਾ ਲੈ ਕੇ ਤੇ ਚੜ੍ਹਾਈ ਕੀਤੀ ਇਹਨਾਂ। 20 ਸਾਲ ਛਿੱਤਰ ਛੁੱਤਰ ਖਾ ਕੇ ਤੇ ਇੱਥੋਂ ਚੁੱਪ ਕਰਕੇ ਤੇ ਪਿਛਾਂ ਨੂੰ ਟੁਰ ਗਏ। ਔਰ ਬਾਕੀ ਜਿਹੜਾ ਗੰਦ ਪਾ ਗਏ ਨੇ, ਅੱਲਾ ਮਾफ़ ਕਰੇ, ਹਾਲਾਂ ਤੇ ਸ਼ੁਰੂਆਤ ਹੈ, ਅੱਗੇ ਅੱਗੇ ਵੇਖੋ ਕੀ ਬਣਦਾ। ਪਹਿਲਾਂ ਇੰਡੀਆ ਨੇ ਆਪਣੇ ਹੱਥ ਧੋਏ ਉਹਦੇ ਵਿੱਚ। ਉਹ ਸਾਰੀ ਪ੍ਰਾਕਸੀ ਦੇ ਦੌਰਾਨ ਸਾਡੇ ਮੁਲਕ ਦੇ ਅੰਦਰ ਜਿਹੜੀ ਤਬਾਹੀ ਇੰਡੀਆ ਨੇ ਮਚਾਈ, ਉਹ ਵੀ ਕਿਸੇ ਕੋਲੋਂ ਟੱਕੀ ਛੁਪੀ ਕੋਈ ਨਹੀਂ। ਅਸੀਂ ਇੱਕ ਪਾਸਾ ਸਾਂਭਦੇ ਹਾਂ ਅਤੇ ਦੂਜਾ ਪਾਸਾ ਖੁੱਲ੍ਹ ਜਾਂਦਾ, ਦੂਜਾ ਸਾਂਭਦੇ ਹਾਂ ਅਤੇ ਤੀਸਰਾ ਪਾਸਾ ਖੁੱਲ੍ਹ ਜਾਂਦਾ ਸੀ। ਮਾਸ਼ਾਅੱਲਾ ਸਾਨੂੰ ਸਾਰੇ ਹਮਸਾਏ ਜਿਹੜੇ ਨੇ ਉਹ ਬੜੇ ਸੁਥਰੇ ਲੱਭੇ ਨੇ। ਆ ਜਾ ਕੇ ਇੱਕ ਪਾਸੋਂ ਠੰਡੀ ਹਵਾ ਆਉਂਦੀ ਸੀ, ਉੱਧਰ ਵੀ ਅਮਰੀਕਾ ਸਾਹਿਬ ਨੇ ਡੇਰੇ ਜਮਾ ਕੇ ਆ ਕੇ ਬਹਿ ਗਿਆ, ਉੱਧਰੋਂ ਵੀ ਸਾਡੇ ਨਾਲ ਜਿਹੜੇ ਨੇ ਲੈਦੇ ਹੋਏ। ਹੁਣ ਜਨਾਬ ਇੱਥੇ ਹੋ ਇਹ ਰਿਹਾ ਕਿ ਜਿਹੜੇ ਉਹ ਅਮਰੀਕਾ ਨਵਾਜ਼ ਲੋਕ ਨੇ ਜਾਂ ਜਿਹੜੇ ਕੋਈ ਯੂਰਪ ਤੋਂ ਬਹੁਤ ਜ਼ਿਆਦਾ ਮੁਤਾਸਰ ਲੋਕ ਨੇ, ਉਹਨਾਂ ਦਾ ਅੱਜ ਦਾ ਸ਼ੋਰ ਸ਼ਰਾਬਾ ਕਿਸ ਗੱਲ ਦੇ ਉੱਤੇ? ਦੇਖੋ ਜੀ, ਅਫਗਾਨਿਸਤਾਨ ਦੇ ਵਿੱਚ ਔਰਤਾਂ ਦੇ ਹਕੂਕ ਜਿਹੜੇ ਨੇ ਉਹ ਸਲਬ ਕੀਤੇ ਜਾਣਗੇ, ਉਹਨਾਂ ਨੂੰ ਜ਼ਬਰਦਸਤੀ ਬੁਰਖਾ ਪਾਉਣਾ ਪਏਗਾ, ਉਹਨਾਂ ਨੂੰ ਨਕਾਬ ਕਰਨਾ ਪਏਗਾ, ਡਿਕਟੇਸ਼ਨ ਉਹਨਾਂ ਨੂੰ ਦੇਣਗੇ, ਉਹ ਸਪੋਰਟਸ ਦੇ ਵਿੱਚ ਨਹੀਂ ਜਾ ਸਕਣਗੇ, ਉਹ ਗਾਣਾ ਵਜਾਣਾ ਨਹੀਂ ਕਰ ਸਕਣਗੇ, ਵਗੈਰਾ ਵਗੈਰਾ। ਯਾਨੀ ਕਿ ਬੁਨਿਆਦੀ ਹਕੂਕ, ਇਨਸਾਨੀ ਬੁਨਿਆਦੀ ਹਕੂਕਾਂ ਦੀ ਖਿਲਾਫ ਵਰਜ਼ੀ ਹੋ ਰਹੀ। ਮੈਂ ਸਿਰਫ ਇਹਨਾਂ ਇਹ ਨਾਮ ਨਹਾਦ ਜਿਹੜੇ ਸਾਡੇ ਲਿਬਰਲਸ ਨੇ, ਇਹਨਾਂ ਕੋਲੋਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਜ਼ਿੰਦਗੀ ਤੋਂ ਵੱਡਾ ਕਿਹੜਾ ਇਨਸਾਨੀ ਹਕੂਕ ਹੈ ਕਿ ਕਿਸੇ ਬੰਦੇ ਦੀ ਜ਼ਿੰਦਗੀ ਨੂੰ ਤੁਸੀਂ ਦਾਅ 'ਤੇ ਲਾ ਦਿਓ, ਉਹਨੂੰ ਇਹ ਹੀ ਨਾ ਪਤਾ ਹੋਏ ਕਿ ਯਾਰ ਮੈਂ ਜੀਣਾ ਕਿ ਮਰਨਾ। ਬੰਬ ਪੁੱਛ ਕੇ ਵੱਜਦੇ ਨੇ ਉੱਥੇ ਕਿ ਇੱਥੇ ਵੱਜੀ ਹੈ, ਇੱਥੇ ਨਾ ਵੱਜੀ। ਕਿੰਨੇ ਬੱਚੇ ਨੇ ਜਿਹੜੇ ਵਿਚਾਰੇ ਯਤੀਮ ਹੋ ਗਏ ਇਸ ਜੰਗ ਦੇ ਦੌਰਾਨ, ਕਿੰਨੀਆਂ ਔਰਤਾਂ ਬੇਵਾ ਹੋ ਗਈਆਂ, ਔਰ ਬਗੈਰ ਵਜ੍ਹਾ ਦੇ। ਅੱਜ ਤੱਕ ਕੋਈ, ਅਗਰ ਤਾਂ ਕੋਈ ਵਜ੍ਹਾ ਹੈ ਸੀ ਤਾਂ ਚਲੋ ਫਿਰ ਦੱਸ ਦਿਓ ਕਿ ਇੱਥੇ ਉਹ ਕੀ ਲੈਣ ਆਏ ਸੀ, ਕੀ ਕਰਨ ਆਏ ਸੀ। ਅਤੇ ਜੇ ਉਹ ਫਲਾਹ ਵਾਸਤੇ ਆਏ ਸੀ ਤਾਂ ਉਹ ਅਫਗਾਨਿਸਤਾਨ ਦੀ ਸੂਰਤ ਹਾਲ ਜਿਹੜੀ ਬਣੀ ਪਈ ਹੈ, ਇਹ ਫਲਾਹ ਕਰਕੇ ਗਏ ਨੇ। ਉਹ ਆਉਂਦੇ ਨੇ, ਸਾਨੂੰ ਕੁੱਤਿਆਂ ਬਿੱਲਿਆਂ ਵਾਂਗੂ ਟਰੀਟ ਕਰਦੇ ਨੇ, ਅੱਗੋਂ ਸਾਡੇ ਵਿੱਚੋਂ ਹੀ ਕੁਛ ਇਸ ਕਿਸਮ ਦੇ ਬੰਦੇ ਹੁੰਦੇ ਨੇ ਜਿਹੜੇ ਉੱਠ ਕੇ ਤੇ ਉਹਨਾਂ ਦੀ ਗੁਲਾਮੀ ਨੂੰ ਆਪਣੇ ਵਾਸਤੇ ਫਖਰ ਦਾ ਬਾਇਸ ਸਮਝਦੇ ਨੇ। ਯਾਰ ਕੁਛ ਸ਼ਰਮ ਆਉਣੀ ਚਾਹੀਦੀ ਸਾਨੂੰ ਥੋੜ੍ਹੀ ਜਿਹੀ। ਔਰ ਦੂਸਰੀ ਬਾਤ ਇਹ ਵੇ ਕਿ ਯਾਰ ਉਹਨਾਂ ਨੇ ਅਗਰ 20 ਸਾਲ ਲੜ ਕੇ ਆਪਣਾ ਮੁਲਕ ਲੈ ਲਿਆ, ਉਸ ਤੋਂ ਬਾਅਦ ਉਹਨਾਂ ਨੂੰ ਹਕੂਮਤ 'ਤੇ ਬਣਾਉਣ ਦਿਓ, ਉਹਨਾਂ ਨੂੰ ਟਾਈਮ ਦਿਓ। ਫਿਰ ਤੁਸੀਂ ਕੋਈ ਸਾਲ, 1.5 ਸਾਲ, ਕੋਈ 2 ਸਾਲ, 3 ਸਾਲ, ਜਿੰਨਾ ਟਾਈਮ ਵੀ ਲੰਘਦਾ, ਫਿਰ ਤੁਸੀਂ ਆਪਣੀ ਅਬਜ਼ਰਵੇਸ਼ਨ ਵੀ ਦਿਓ ਕਿ ਹਾਂ ਵਾਕਈ ਉੱਥੇ ਹੱਕ ਮਾਰੇ ਜਾਣ ਡੇ ਨੇ ਜਾਂ ਹੱਕ ਦਿੱਤੇ ਜਾਣ ਡੇ ਨੇ। ਔਰ ਜਿਨ੍ਹਾਂ ਮੁਲਕਾਂ ਦੀ ਸਾਨੂੰ ਬੜੀ ਮੁਹੱਬਤ ਜਾਗਦੀ, ਜਿਹਦੇ ਵਿੱਚ ਅਮਰੀਕਾ, ਬਰਤਾਨੀਆ, ਫਰਾਂਸ, ਕੈਨੇਡਾ, ਇਸ ਤਰ੍ਹਾਂ ਦੇ ਮੁਲਕ ਨੇ, ਉਹ ਭਾਈ ਉਹਨਾਂ ਦੀਆਂ ਛੋਟੀਆਂ ਛੋਟੀਆਂ ਆਬਾਦੀਆਂ ਨੇ, ਖੁਸ਼ਹਾਲੀ ਉਹਨਾਂ ਕੋਲ ਵੱਡੇ, ਉਹਨਾਂ ਪ੍ਰੋਕਸੀਜ਼ ਦੇ ਜ਼ਰੀਏ ਇੱਥੇ ਤੁਹਾਡੇ ਮੁਲਕਾਂ ਦੇ ਵਿੱਚ ਛਿੱਤਰੋ ਛਿੱਤਰੀ ਕੀਤਾ। ਕਿਸੇ ਕਸ਼ਮੀਰ ਦਾ ਮਸਲਾ ਕਿੰਨੇ ਸਾਲਾਂ ਦਾ ਹੱਲ ਕਿਉਂ ਨਹੀਂ ਹੋ ਰਿਹਾ? ਸਲਾਮਤੀ ਕੌਂਸਲ ਉੱਥੇ ਸੁੱਤੀ ਹੁੰਦੀ ਹੈ। ਆਪਣਾ ਤਾਂ ਜ਼ਰਾ ਜਿਹਾ ਇਸ਼ੂ ਹੁੰਦਾ ਜਨਾਬ, ਉਹਨਾਂ ਦੇ ਸਾਰੇ ਮਸਲੇ ਹੱਲ ਹੋ ਜਾਂਦੇ। ਇਰਾਕ ਦਾ ਕੀ ਕਸੂਰ ਸੀ? ਦੂਸਰਾ ਸ਼ਾਮ ਦਾ ਕੀ ਕਸੂਰ ਸੀ? ਸਿਰਫ ਇੱਕ ਮੁਸਲਮਾਨ ਮੁਲਕ ਸਨ। ਉਹਨਾਂ ਨੇ ਕਿਹੜਾ ਐਸਾ ਮੁਸਲਮਾਨ ਮੁਲਕ ਹੈ ਜਿੱਥੇ ਆਪਣੀ ਪ੍ਰੋਕਸੀ ਨਹੀਂ ਚਲਾਈ ਔਰ ਉੱਥੇ ਇਨਸਾਨੀਅਤ ਦਾ ਕਤਲੇਆਮ ਨਹੀਂ ਕੀਤਾ? ਮਤਲਬ ਇਸ ਤੋਂ ਅੱਗੇ ਕਿਹੜਾ ਇਨਸਾਨੀ ਹੋ? ਮੈਂ ਕਹਿੰਦਾ ਦੁਨੀਆ ਜਹਾਨ ਦੇ ਇਨਸਾਨੀ ਹਕੂਕ ਦੀ ਪਾਮਾਲੀ ਜਿਹੜੀ ਯੂਰਪ ਔਰ ਅਮਰੀਕਾ ਨੇ ਕੀਤੀ, ਮੁਸਲਮਾਨ ਤਾਂ ਸੋਚ ਹੀ ਨਹੀਂ ਸਕਦੇ। ਔਰ ਸਭ ਤੋਂ ਬੜਾ ਜ਼ੁਲਮ ਹੈ ਕਿ ਇਸਲਾਮ ਦੇ ਨਾਲ ਦਹਿਸ਼ਤਗਰਦੀ ਨੂੰ ਜੋੜ ਕੇ ਉਹਨਾਂ ਨੇ ਜਿਹੜਾ ਬੇੜਾ ਗਰਕ ਕੀਤਾ, ਅੱਲਾ ਮਾफ़ ਕਰੇ। ਚਲੋ ਬਹਿਸ ਦੇ ਤੌਰ 'ਤੇ ਮੰਨ ਵੀ ਲਓ ਕਿ ਕਿਸੇ ਇੱਕ ਬੰਦੇ ਨੇ ਕੋਈ ਇਸ ਤਰ੍ਹਾਂ ਦਾ ਅਮਲ ਕੀਤਾ ਹੋਵੇਗਾ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਮੁਸਲਮਾਨ ਹੀ ਇਸ ਤਰ੍ਹਾਂ ਦੇ ਹੋ ਗਏ। ਔਰ ਅਗਰ ਕਿਸੇ ਬੰਦੇ ਨੇ ਕੀਤਾ ਵੀ ਇਹ, ਤਾਂ ਉਹਨੂੰ ਜਵਾਜ਼ ਬਣਾ ਕੇ ਤੁਸੀਂ ਕਿਆ ਉਹਨਾਂ ਦੀਆਂ ਔਰਤਾਂ ਮਾਰੋਗੇ, ਉਹਨਾਂ ਦੇ ਬੱਚੇ ਮਾਰੋਗੇ, ਔਰ ਫਿਰ ਉਸੇ ਅੱਗ ਨੂੰ ਤੁਸੀਂ ਦੂਸਰਿਆਂ ਮੁਲਕਾਂ ਤੱਕ ਫੈਲਾਓਗੇ। ਮਤਲਬ ਇਹ ਤੁਹਾਡਾ ਇਨਸਾਨੀ ਹਕੂਕ ਨੇ? ਇਹ ਤੁਸੀਂ ਸਾਨੂੰ ਲੈਕਚਰ ਦੇਣ ਦਿਓ ਇਨਸਾਨੀ ਹਕੂਕ ਦੇ ਉੱਤੇ? ਤੁਹਾਨੂੰ ਉਹਨਾਂ ਦੇ ਬੁਰਖਾ ਪਾਉਣ 'ਤੇ ਤਾਂ ਬੜਾ ਇਤਰਾਜ਼ ਹੈ।
ਜਿਹੜੇ ਬੰਦੇ ਮਰ ਗਏ ਨੇ, ਜਿਹੜੀਆਂ ਬੀਬੀਆਂ ਮਰ ਗਈਆਂ, ਉੱਥੇ ਤੁਹਾਨੂੰ ਕੋਈ ਮਸਲਾ ਨਹੀਂ। ਇਸੇ ਤਰ੍ਹਾਂ ਉਹਨਾਂ ਦੇ ਕਿੰਨੇ ਐਸੀਆਂ ਨਸਲਾਂ ਨੇ ਜਿਹੜੀਆਂ ਤਬਾਹ ਹੋ ਗਈਆਂ। ਜ਼ਰਾ ਗੈਰਤ ਨਹੀਂ ਹੈ, ਸ਼ਰਮ ਨਹੀਂ ਹੈ ਕਿ ਅਸੀਂ ਥੋੜ੍ਹੀ ਜਿਹੀ ਵੀ ਗੈਰਤ ਖਾ ਲਈ ਕਿ ਯਾਰ ਅਸੀਂ ਗੱਲ ਕੀ ਕਰਨ ਡਏ। ਹਾਲੇ ਜੁਮਾ 8 ਦਿਨ ਹੋਏ ਨੇ, ਉਹ ਤਨਕੀਦ ਹੋ ਰਹੀ ਹੈ, ਉੱਧਰ ਇੰਡੀਆ ਵਾਲੇ ਮਾਤਮ ਕਰਨ ਡਏ ਨੇ, ਉਹਨਾਂ ਦੇ ਦਰਦ ਦੇ ਵਿੱਚ ਸਾਡੇ ਵੀ ਕੁਛ ਲੋਕ ਜਿਹੜੇ ਨੇ ਕਿ ਉਹਨਾਂ ਦਾ ਵੀ ਰੋਣ ਧੋਣ ਨਹੀਂ ਮੁੱਕਦਾ ਪਿਆ। ਦੇਖੋ ਜੀ ਉੱਥੇ ਔਰਤਾਂ ਜਿਹੜੀਆਂ ਉਹਨਾਂ ਨੂੰ ਹੁਣ ਕੱਪੜਾ ਉੱਤੇ ਲੈਣਾ ਪਏਗਾ। ਉਹ ਭਾਈ ਕੱਪੜਾ ਲੈਣਾ ਸੌਖਾ ਹੈ ਜਾਂ ਜਾਨ ਗਵਾਉਣੀ ਸੌਖੀ, ਤੁਸੀਂ ਇਹ ਦੱਸ ਛੜੋ। ਅਤੇ ਜੇ ਤਾਂ ਸਿਰਫ ਮਸਲਾ ਇਹ ਹੀ ਹੈ ਤਾਂ ਫਿਰ ਖੁਦਾ ਦਾ ਵਾਸਤਾ ਕੋਈ ਸਾਲ ਦਿਓ ਉਹਨਾਂ ਨੂੰ, 2 ਸਾਲ ਦਿਓ, ਔਰ ਇੰਨੀ ਅਗਰ ਹਮਦਰਦੀ ਹੋ ਰਹੀ ਹੈ ਨਾ ਤਾਂ ਉਹਨਾਂ ਦੀ ਹੈਲਪ ਕਰੋ, ਉਹਨਾਂ ਦੀ ਮਦਦ ਕਰੋ, ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦਾ ਪੂਰਾ ਮੌਕਾ ਦਿਓ, ਉਹਨਾਂ ਨੂੰ ਮਾਲੀ ਤੌਰ 'ਤੇ ਮਦਦ ਕਰੋ, ਉਹਨਾਂ ਦੀ ਅਖਲਾਕੀ ਤੌਰ 'ਤੇ ਮਦਦ ਕਰੋ, ਉਹਨਾਂ ਨੂੰ ਮੰਨੋ ਤਾਂ ਸਹੀ। ਇਹ ਸਿਰਫ ਇਹ ਹੀ ਹੈ ਕਿ ਚੜ੍ਹਾਈ ਕਰੇ ਅਗਰ ਤਗੜਾ, ਇਹ ਅਸੀਂ ਕਿੰਨੀ ਕੁ ਦੇਰ ਮਤਲਬ ਮਾਈਟ ਇਜ਼ ਰਾਈਟ ਦੇ ਉੱਤੇ ਹੀ ਅਮਲ ਕਰਦੇ ਰਹਾਂਗੇ। ਹਾਂ ਯਾਰ ਜਿਹੜਾ ਤਗੜਾ, ਇਹ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਵੀ ਇਹੀ ਹੈ, ਸ਼ਹਿਰਾਂ 'ਚ ਵੀ ਇਹੀ ਹੈ ਕਿ ਜਿਹਦੇ ਕੋਲ ਕੋਈ 4 ਆਨੇ ਹੈ ਨਹੀਂ ਹੈ, ਜਿਹੜਾ ਕੋਈ ਤਗੜਾ ਹੈ ਸਹਿੰਦਾ ਪੈਂਦਾ, ਨਾ ਉਹਦੇ ਵਾਸਤੇ ਕੋਈ ਕਾਨੂੰਨ ਹੈ ਅਤੇ ਨਾ ਹੀ ਹੋਰ ਕੋਈ ਉਹਦੇ ਵਾਸਤੇ ਕੋਈ ਮਸਲਾ ਹੈ। ਮਾੜੇ ਬੰਦੇ ਨੂੰ ਸਾਰੇ ਬੰਦੇ ਧੱਕੀ ਜਾਣਗੇ, ਰਗੜੀ ਜਾਣਗੇ। ਅਤੇ ਜੇ ਅਗਰ ਕੋਈ ਮਾੜਾ ਬੰਦਾ ਖਲੋ ਹੀ ਬੈਠਾ ਹੈ, ਅਸੂਲਾਂ ਦੇ ਉੱਤੇ ਖੜ੍ਹਾ ਹੋ ਹੀ ਗਿਆ, ਤਾਂ ਤੁਸੀਂ ਭਾਈ ਉਹਦੇ ਨਾਲ ਖਲੋਵੋ। ਔਰ ਰਹੀ ਗੱਲ ਮਾੜੇ ਵੀ, ਉਹ ਕੋਈ ਨਹੀਂ ਹੈ, ਉਹਨਾਂ ਨੇ ਆਪਣੇ ਮੁਲਕ ਦਾ 20 ਸਾਲ ਲੜ ਕੇ ਦਫਾ ਕੀਤਾ ਔਰ ਛਿੱਤਰ ਮਾਰ ਕੇ ਇਹਨਾਂ ਸਾਰਿਆਂ ਨੂੰ ਵਾਪਸ ਕਰ ਛੱਡਿਆ। ਠੀਕ ਹੈ, ਹੁਣ ਛਿੱਤਰ ਖਾ ਕੇ ਉਹਨਾਂ ਨੂੰ ਇਹ ਵੀ ਨਹੀਂ ਸਮਝ ਆਉਣ ਡਈ ਕਿ ਅਸੀਂ ਸ਼ੁਕਰੀਆ ਅਦਾ ਕਰੀਏ ਜਾਂ ਗੁੱਸਾ ਕਰੀਏ। ਗੁੱਸਾ ਵੀ ਕਰੀਏ ਤਾਂ ਫਿਰ ਹੋਰ ਪੈਣਗੇ। ਅਤੇ ਬਤੇਰੀ ਹੋ ਗਈ ਹੈ ਮੇਰਾ ਖਿਆਲ, ਹੁਣ ਥੋੜ੍ਹਾ ਜਿਹਾ ਸਬਰ ਕਰ ਲਓ, ਵੇਖੋ ਅੱਗੇ ਜਾ ਕੇ ਕੀ ਬਣਦਾ। ਇਹ ਨਾ ਹੋਏ ਕਿ ਬਾਅਦ ਦੇ ਵਿੱਚ ਤੁਹਾਨੂੰ ਵੀ ਲੁਕਣਾ ਪਏ। ਔਰ ਮੁਨਾਫਕਤ ਦੀ ਇਹ ਇੰਤਹਾ ਹੈ ਕਿ ਇਹੀ CNN, ਇਹੀ BBC, ਉਹ ਸਾਰੀਆਂ ਬੀਬੀਆਂ ਜਨਾਬ ਉਹ ਪੈਂਟਾਂ ਪਾ ਕੇ ਫਿਰਦੀਆਂ ਹਨ। ਏਡੀ ਜੋ ਇਨਸਾਨੀ ਹਕੂਕ ਦੂਸਰਿਆਂ ਵਾਸਤੇ ਜਾਗਦੇ ਅਤੇ ਫਿਰ ਪਾਈ ਫਿਰਦੀਆਂ ਦੂਸਰੀਆਂ ਉਹ ਪੈਂਟਾਂ ਜੀਆਂ। ਫਿਰ ਕੀ ਲੋੜ ਸੀ ਉੱਦਣ ਬੁਰਖੇ ਪਾ ਕੇ ਫਿਰਨ ਦੀ, ਉੱਥੇ ਨਾ ਪਾਉਂਦੀਆਂ। ਮਤਲਬ ਤੁਸੀਂ ਫਰਾਂਸ ਦੇ ਵਿੱਚ ਬੁਰਖੇ 'ਤੇ ਪਾਬੰਦੀ ਲਾ ਦਿਓ, ਕੋਈ ਗੱਲ ਨਹੀਂ। ਤੁਸੀਂ ਜਨਾਬ ਜਰਮਨੀ ਦੇ ਵਿੱਚ ਜਿਹੜਾ ਪਾਬੰਦੀ ਲਾ ਦਿਓ, ਕੋਈ ਗੱਲ ਨਹੀਂ। ਤੁਸੀਂ ਅਮਰੀਕਾ ਦੇ ਵਿੱਚ ਜਿਹੜਾ ਕਿਸੇ ਨੇ ਅਗਰ ਕੋਈ ਬੁਰਖਾ ਪਾਇਆ ਹੋਏ ਜਾਂ ਸਿਰ ਦੇ ਉੱਤੇ ਕੱਪੜਾ ਸੁਰਨਾ ਲਿਆ ਹੋਏ ਤਾਂ ਤੁਸੀਂ ਉਹ ਖਿੱਚ ਦਿਓ, ਕੋਈ ਮਸਲਾ ਨਹੀਂ। ਉੱਥੇ ਇਨਸਾਨੀ ਹਕੂਕ ਨੂੰ ਕੁਛ ਨਹੀਂ ਹੁੰਦਾ। ਅਤੇ ਜੇ ਕੋਈ ਮੁਸਲਮਾਨ ਆਪਣੇ ਮੁਲਕ 'ਚ, ਕਿਸੇ ਮੁਲਕ 'ਚ ਨਹੀਂ, ਆਪਣੇ ਮੁਲਕ ਦੇ ਵਿੱਚ ਉਹ ਕੱਪੜਾ ਲੈ ਕੇ, ਕੋਈ ਸੁਰ ਦੇ ਲੀੜੇ ਲੈ ਕੇ ਟੁਰਨ ਫਿਰਨ ਲੱਗ ਪਏ ਤਾਂ ਉਹਦੇ 'ਤੇ ਤੁਹਾਨੂੰ ਮਰੋੜ ਉੱਠਣੀ ਸ਼ੁਰੂ ਹੋ ਜਾਂਦਾ। ਮੁਨਾਫਕਤ ਦੀ ਇੰਤਹਾ ਹੁੰਦੀ ਹੈ। ਕੋਈ ਸ਼ਰਮ ਕਰੋ, ਕੋਈ ਥੋੜ੍ਹੀ ਜਿਹੀ ਗੈਰਤ ਹੋਣੀ ਚਾਹੀਦੀ ਬੰਦੇ ਦੇ ਵਿੱਚ। ਇਖਲਾਕੀ ਤੌਰ 'ਤੇ ਬੰਦਾ ਥੋੜ੍ਹਾ ਜਿਹਾ ਸੋਚ ਲੈਂਦਾ ਕਿ ਭਾਈ ਤੁਸੀਂ ਜਾ ਕੇ ਉੱਥੇ ਜੋ ਦਿਲ ਕਰਦਾ ਕਰੋ, ਉਹਨਾਂ ਦਾ ਮੁਲਕ, ਉਹਨਾਂ ਨੂੰ ਜੋ ਦਿਲ ਕਰਦਾ ਕਰਨ ਦੇ। ਠੀਕ ਹੈ। ਬਾਕੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਇਨਸਾਨੀ ਹਕੂਕ ਭਾਈ ਜ਼ਿੰਦਗੀ ਤੋਂ ਅੱਗੇ ਕੋਈ ਇਨਸਾਨੀ ਹੱਕ ਨਹੀਂ ਹੈ। ਤੁਸੀਂ ਜ਼ਿੰਦਗੀ ਖੋਲੋ, ਉਹ ਠੀਕ ਹੈ। ਸਿਰ 'ਤੇ ਲੀੜਾ ਲੈ ਲਓ, ਉਹ ਗਲਤ ਹੈ। ਤੁਸੀਂ ਲੋਕਾਂ ਦੇ ਬੱਚੇ ਮਾਰ ਦਿਓ, ਉਹ ਇਨਸਾਨੀ ਹਕੂਕ ਦੇ ਜ਼ਿਮਰੇ ਚਾਹੁੰਦੇ ਨੇ, ਠੀਕ ਨੇ। ਤੁਸੀਂ ਲੋਕਾਂ ਦੀਆਂ ਬੀਵੀਆਂ ਮਾਰ ਦਿਓ, ਤੁਸੀਂ ਯਤੀਮ ਕਰ ਛੱਡੋ, ਤੁਸੀਂ ਮਤਲਬ ਪੂਰੀ ਇਨਸਾਨੀਅਤ ਕਤਲ ਕਰ ਛੱਡੋ, ਉਹ ਠੀਕ ਹੈ, ਫਿਰ ਵੀ ਇਨਸਾਨੀ ਹਕੂਕ ਸਹੀ ਨੇ। ਅਤੇ ਜੇ ਉਹ ਕੋਈ ਸਿਰ 'ਤੇ ਲੀੜਾ ਰੱਖ ਲਏਗਾ, ਕੋਈ ਬੁਰਖਾ ਪਾ ਲਏਗੀ, ਉਹਨੂੰ ਅੱਲਾ ਤੋਬਾ ਕਰਨ ਲੱਗ ਪਿਆ ਤਾਂ ਉਹ ਗਲਤ ਹੈ, ਉਹ ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀ ਹੋ ਗਈ। ਮਤਲਬ ਕੋਈ ਥੋੜ੍ਹਾ ਬਹੁਤ ਤਾਂ ਬੰਦੇ 'ਚ ਗੈਰਤ ਹੋਣੀ ਚਾਹੀਦੀ ਸਮਝਣ ਵਾਸਤੇ। ਆਮ ਫਹਿਮ ਜੀ ਗੱਲ, ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ ਕਿ ਜਿਹੜੀ ਮੇਰੇ ਜੈਸੇ ਬੰਦੇ ਨੂੰ ਦੱਸਣੀ ਪੈਂਦੀ। ਕਾਮਨ ਸੈਂਸ ਦੀ ਗੱਲ। ਬੁਨਿਆਦੀ ਹਕੂਕ ਕੀ ਨੇ? ਤੁਹਾਨੂੰ ਸਿਹਤ ਚਾਹੀਦੀ, ਜ਼ਿੰਦਗੀ, ਸਿਹਤ, ਤੰਦਰੁਸਤੀ ਹੈ, ਸਭ ਕੁਛ ਹੈ। ਤੁਹਾਨੂੰ ਇਨਸਾਫ ਚਾਹੀਦਾ ਵਕਤ ਦੇ ਉੱਤੇ। ਤੁਸੀਂ ਆਪਣੇ ਮੁਲਕ ਦਾ ਹਿਸਾਬ ਲਾ ਲਓ ਨਾ, ਜਿਹੜਾ ਬਾਹਰ ਭਾਸ਼ਣ ਦਿੰਦੇ ਫਿਰਦੇ ਹੋ, ਆਪਣੇ ਮੁਲਕ ਦੇ ਵਿੱਚ 20-20 ਸਾਲ ਕੇਸ ਚੱਲਦੇ ਨੇ, ਅਦਾਲਤਾਂ ਫੈਸਲੇ ਨਹੀਂ ਕਰਦੀਆਂ। ਅਤੇ ਜਦੋਂ ਉਹਨੂੰ ਉਹ ਜ਼ਮਾਨਤ ਦਾ ਬੁਨਿਆਦੀ ਹੱਕ ਇਨਸਾਨੀ ਹਕੂਕ ਵਾਲੇ ਲੈ ਕੇ ਤਾਂ ਉਹਨੂੰ ਦਿੰਦੇ ਨੇ, ਉਹ ਬੰਦਾ ਬਾਹਰ ਆ ਕੇ ਅਤੇ ਉਹ ਮੇਲ ਮਿਲਾਪ ਕਰਕੇ ਆਪਣਾ ਸਰੂਖ ਇਸਤੇਮਾਲ ਕਰਦਾ, ਉਹ ਵਿਕਟਮ ਵਿਚਾਰਾ ਜਿਹੜਾ ਉਹ ਵਿਦਡਰਾ ਕਰ ਜਾਂਦਾ, ਜਾਂ ਉਹਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ, ਜਾਂ ਉਹਦਾ ਅੱਧਾ ਫੈਮਿਲੀ ਖਤਮ ਹੋ ਜਾਂਦੀ ਉਹ ਕੇਸ ਲੜਦੇ। ਇਹ ਤਾਂ ਤੁਹਾਡਾ ਇਨਸਾਫ ਦਾ ਨਿਜ਼ਾਮ ਹੈ। ਦੂਸਰਿਆਂ ਨੂੰ ਤੁਸੀਂ ਭਾਸ਼ਣ ਦਿੰਦੇ ਫਿਰਦੇ ਹੋ ਕਿ ਜਨਾਬ ਉੱਥੇ ਹੱਕ ਨਹੀਂ ਮਿਲ ਰਿਹਾ, ਉੱਥੇ ਇਨਸਾਨੀ ਹਕੂਕ ਜਿਹੜੇ ਇਨਸਲਬ ਹੋ ਰਹੇ। ਇਸੇ ਤਰੀਕੇ ਦੇ ਨਾਲ ਅਗਰ ਤੁਸੀਂ ਅਮਰੀਕਾ ਦੀ ਗੱਲ ਕਰ ਲਓ, ਦੁਨੀਆ ਦਾ ਮਹੱਜ਼ਬ ਮੁਲਕ ਆਪਣੇ ਆਪ ਨੂੰ ਕਹਿਲਾਉਂਦਾ, ਕਿਹੜਾ ਮੁਲਕ ਹੈ ਜਿਹੜਾ ਉਹਨੇ ਛੱਡਿਆ? ਇਰਾਕ ਤਬਾਹ ਕੀਤਾ, ਸ਼ਾਮ ਤਬਾਹ ਕੀਤਾ, ਠੀਕ ਹੈ, ਅਫਗਾਨਿਸਤਾਨ ਦਾ ਬੇੜਾ ਬੋੜ ਗਿਆ, ਠੀਕ ਹੈ, ਸਾਰਾ ਸਤਿਆਨਾਸ਼ ਕਰਕੇ ਤੇ ਬੈਠਾ। ਅਤੇ ਉਸ ਦੇ ਬਾਵਜੂਦ ਵੀ ਉਹ ਠੀਕ ਹੈ। ਇਹ ਵਿਚਾਰੇ ਹਾਲਾਂ ਪਰਸੋਂ ਆਏ ਨੇ, ਜੁਮਾ 8 ਦਿਨ ਵੀ ਨੇ, ਹਾਲਾਂ ਤਾਂ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦਾ ਵਜ਼ੀਰ ਆਜ਼ਮ ਕੌਣ ਹੈ, ਸਦਰ ਕੌਣ ਹੈ। ਉੱਥੇ ਤੁਹਾਡੇ ਇਨਸਾਨੀ ਹਕੂਕ ਜਿਹੜੇ ਨੇ ਉਹ ਤਾਰ ਹੁੰਦੇ ਫਿਰਦੇ। ਮੇਰੀ ਸਿਰਫ ਇਹੀ ਗੁਜ਼ਾਰਿਸ਼ ਹੈ, ਮੈਂ ਤਾਂ ਸਿਰਫ ਇੱਕ ਤਾਲਬ ਇਲਮਾਨਾ ਸੋਚ ਦਾ ਹਾਮਲ ਬੰਦਾ, ਮੈਂ ਸਿਰਫ ਇਹ ਕਹਿੰਦਾ ਕਿ ਭਾਈ ਤੁਸੀਂ ਉਹਨਾਂ ਨੂੰ ਵੇਖੋ ਤਾਂ ਸਹੀ, ਉਹਨਾਂ ਨੂੰ ਕੁਛ ਕਰਨ ਤਾਂ ਦਿਓ। ਭਾਈ ਉਹਨਾਂ ਦਾ ਮੁਲਕ ਹੈ, ਉਹਨਾਂ ਨੂੰ ਆਪਣੇ ਤਰੀਕੇ ਨਾਲ ਜੀਣ ਦਿਓ, ਤੁਸੀਂ ਆਪਣੇ ਤਰੀਕੇ ਨਾਲ ਜੀਓ। ਅਤੇ ਜੇ ਬਹੁਤਾ ਹੀ ਸ਼ੌਕ ਹੈ ਨਾ ਤਾਂ ਆਪਣੀ ਤਸ਼ਰੀਫ ਉੱਥੇ ਲੈ ਕੇ ਜਾਓ ਅਤੇ ਜ਼ਰਾ ਕਰੋ ਨੰਗੀ ਤੁਹਾਡੀ ਕਰਨਗੇ ਸਿੱਧੀ। ਬਾਕੀ ਤੁਸੀਂ ਸਾਰੇ ਬਿਹਤਰ ਸਮਝਦੇ ਹੋ।
मैं कहना की चाह रहा तो तुसीं समझ सारी गल गए। अल्लाह हाफिज़।